ਮਸੀਹ ਯਸੂ ਦੇ ਵਿੱਚ ਤੁਹਾਡੀ ਸਲਾਮਤੀ ਹੋਵੇ ਤੇ ਅਸੀਂ ਤੁਹਾਨੂੰ ਯਸੂ ਦੀ ਜ਼ਿੰਦਗੀ ਇਤਵਾਰ ਦਾ ਬਾਈਬਲ ਸਟੱਡੀ ਪ੍ਰੋਗਰਾਮ ਪੰਜਾਬੀ ਬਜ਼ਰੀਆ JCDC ਪ੍ਰੋਡਕਸ਼ਨ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਤੇ ਮੈਂ ਪਾਦਰੀ ਅਮਜਦ ਇਮਤਿਆਜ਼ ਤੁਹਾਡੇ ਕੋਲ ਖੁਦਾ ਦਾ ਕਲਾਮ ਲੈ ਕੇ ਹਾਜ਼ਰ ਹੋਇਆ ਤੇ ਅੱਜ ਅਸੀਂ ਖੁਦਾ ਦਾ ਬੰਦਾ ਮੂਸਾ ਉਹਦੇ ਬਾਰੇ ਗੱਲ ਕਰਾਂਗੇ। ਖਰੂਜ ਦੀ ਕਿਤਾਬ ਦੇ ਵਿੱਚ ਜਿਹੜੀ ਪੁਰਾਣੇ ਅਹਿਦਨਾਮੇ ਦੇ ਵਿੱਚ ਦੂਸਰੀ ਕਿਤਾਬ ਹੈ ਉਹਦੇ ਵਿੱਚ ਮੂਸਾ ਦਾ ਜ਼ਿਕਰ ਹੈ ਤੇ ਮੂਸਾ ਬਨੀ ਇਸਰਾਈਲ ਦੇ ਵਿੱਚ ਜਦੋਂ ਇਸਰਾਈਲੀ ਮੁਲਕੇ ਮਿਸਰ ਦੇ ਗੁਲਾਮ ਸਨ ਉਦੋਂ ਪੈਦਾ ਹੋਇਆ। ਬਾਈਬਲ ਕਹਿੰਦੀ ਹੈ ਕਿ ਮੂਸਾ ਬੜਾ ਖੂਬਸੂਰਤ ਸੋਹਣਾ ਨੈਣ ਨਕਸ਼ ਬੜੇ ਚੰਗੇ ਸਿਹਤਮੰਦ ਵੀ ਬੱਚਾ ਸੀ। ਮਾਂ ਨੇ ਵੇਖਿਆ ਕਿ ਮੇਰਾ ਪੁੱਤਰ ਜਿਹੜਾ ਖੁਦਾ ਨੇ ਮੈਨੂੰ ਦਿੱਤਾ ਹੈ ਬੜਾ ਸੋਹਣਾ ਹੈ ਤੇ ਉਹਨੂੰ 3 ਮਹੀਨੇ ਘਰ ਦੇ ਅੰਦਰ ਛੁਪਾ ਕੇ ਰੱਖਿਆ, ਲੁਕਾਈ ਰੱਖਿਆ ਉਹਨੂੰ। ਮੈਂ ਇਹ ਗੱਲ ਕਰਨਾ ਚਾਹਨਾ ਅੱਜ ਮੂਸਾ ਦੇ ਬਾਰੇ ਕਿ ਮੂਸਾ ਇੱਕ ਬੁਲਾਇਆ ਹੋਇਆ ਸ਼ਖਸ ਸੀ। ਉਹਦੀ ਪੈਦਾਇਸ਼ ਇੱਕ ਖਾਸ ਵਕਤ ਨਾ ਹੋਈ ਹੈ। ਬਾਈਬਲ ਕਹਿੰਦੀ ਹੈ ਪੈਦਾ ਹੋਣ ਦਾ ਇੱਕ ਵਕਤ ਹੈ ਤੇ ਮਰਨ ਦਾ ਇੱਕ ਵਕਤ ਹੈ ਤੇ ਉਹਦੀ ਪੈਦਾਇਸ਼ ਇੱਕ ਵਕਤ ਨਾ ਹੋਈ ਹੈ ਜਦੋਂ ਵਕਤ ਪੂਰਾ ਹੋ ਗਿਆ। ਵਕਤ ਪੂਰਾ ਹੋਇਆ ਤੇ ਮੂਸਾ ਦੀ ਪੈਦਾਇਸ਼ ਹੋਈ ਹੈ ਤੇ 3 ਮਹੀਨੇ ਲੁਕਾ ਕੇ ਰੱਖਿਆ ਉਹਦੀ ਮਾਂ ਨੇ। ਲੁਕਾਇਆ ਕਿਉਂ ਸੀ? ਉਹਦਾ ਇੱਕ ਮਕਸਦ ਸੀ। ਮੁਲਕੇ ਮਿਸਰ ਦੇ ਅੰਦਰ ਇਸਰਾਈਲੀਆਂ ਦੀ ਤਾਦਾਦ ਬੜੀ ਵੱਧ ਗਈ ਸੀ। ਇਹਨਾਂ ਦੀ ਆਬਾਦੀ, ਇਸਰਾਈਲੀਆਂ ਦੀ ਆਬਾਦੀ ਬਹੁਤ ਜ਼ਿਆਦਾ ਹੋ ਗਈ ਸੀ ਤੇ ਜਦੋਂ ਬਹੁਤ ਜ਼ਿਆਦਾ ਹੋ ਗਈ ਤੇ ਫਿਰੌਨ ਨੇ ਹੁਕਮ ਜਾਰੀ ਕੀਤਾ ਕਿ ਇਸਰਾਈਲੀਆਂ ਦੇ ਬੱਚਿਆਂ ਨੂੰ, ਮੁੰਡਿਆਂ ਨੂੰ ਮਾਰ ਦਿਓ ਤੇ ਕੁੜੀਆਂ ਨੂੰ ਜ਼ਿੰਦਾ ਰਹਿਣ ਦਿਓ। ਇਸ ਲਈ ਕਿ ਉਹਦੇ ਜਿਹੜੇ ਮਸ਼ੀਰ ਸਨ, ਉਹਦੇ ਜਿਹੜੇ ਉਮਰਾ ਸਨ, ਉਹਦੇ ਜਿਹੜੇ ਵਜ਼ੀਰ ਸਨ, ਉਹਨਾਂ ਨੇ ਕਿਹਾ ਕਿ ਬਾਦਸ਼ਾਹ ਯਾਨੀ ਫਿਰੌਨ ਅਗਰ ਕਿਸੇ ਮੁਲਕ ਨੇ ਸਾਡੇ ਤੇ ਅਟੈਕ ਕਰ ਦਿੱਤਾ, ਸਾਡੇ ਤੇ ਹਮਲਾ ਕਰ ਦਿੱਤਾ ਤੇ ਇਸਰਾਈਲੀ ਇੰਨੇ ਨੇ, ਜੇ ਇਹਨਾਂ ਨੇ ਉਹਦਾ ਸਾਥ ਦਿੱਤਾ ਤੇ ਸਾਡੇ ਕੋਲੋਂ ਬਾਦਸ਼ਾਹੀ ਖੁੱਸ ਜਾਣੀ ਤੇ ਇਹਨਾਂ ਦੇ ਘੱਟ ਹੋਣ ਦਾ ਕੋਈ ਬੰਦੋਬਸਤ ਕੀਤਾ ਜਾਏ। ਤੇ ਬੜੀ ਸੋਚ ਵਿਚਾਰ ਦੇ ਨਾਲ ਇਹ ਕਿਹਾ ਗਿਆ, ਇਹ ਐਲਾਨ ਕੀਤਾ ਗਿਆ ਕਿ ਇਸਰਾਈਲੀਆਂ ਦੇ ਮੁੰਡੇ ਜਿਹੜੇ ਨੇ ਉਹਨਾਂ ਨੂੰ ਕਤਲ ਕਰ ਦਿੱਤਾ ਜਾਏ, ਜਿਹੜੇ ਪੈਦਾ ਹੋਣ, ਤੇ ਕੁੜੀਆਂ ਨੂੰ ਜ਼ਿੰਦਾ ਰਹਿਣ ਦਿੱਤਾ ਜਾਏ। ਲੇਕਿਨ ਵਕਤ ਪੂਰਾ ਹੋਣਾ ਸੀ। ਖੁਦਾ ਨੇ ਮੂਸਾ ਨੂੰ ਇਸ ਦੁਨੀਆ ਤੇ ਲਿਆਂਦਾ ਕਿਉਂ? ਵਕਤ ਪੂਰਾ ਹੋ ਗਿਆ। ਮੂਸਾ ਪੈਦਾ ਹੋਇਆ। ਜਦੋਂ ਮੂਸਾ ਪੈਦਾ ਹੋਇਆ ਤੇ ਉਹਨੂੰ ਵੀ ਕਤਲ ਕਰਨ ਲਈ ਲੱਭਦੇ ਹਨ, ਲੇਕਿਨ ਉਹਦੀ ਮਾਂ ਨੇ ਉਹਨੂੰ 3 ਮਹੀਨੇ ਲੁਕਾਈ ਰੱਖਿਆ। ਜਦੋਂ 3 ਮਹੀਨੇ ਬਾਅਦ ਉਹਦੀ ਆਵਾਜ਼ ਕੁਝ ਜ਼ਿਆਦਾ ਆਉਣ ਲੱਗੀ ਤੇ ਉਹ ਡਰ ਗਈ ਤੇ ਉਹਨੇ ਕੀ ਕੀਤਾ, ਇੱਕ ਬੜੀ ਖੂਬਸੂਰਤ ਜੀ ਟੋਕਰੀ ਬਣਾਈ ਤੇ ਇੱਕ ਕਸ਼ਤੀ ਨਮਾਦ ਵਿੱਚ ਉਹਨੂੰ ਰੱਖ ਦਿੱਤਾ ਤੇ ਦਰਿਆ ਤੇ ਛੱਡ ਆਈ। ਜਦੋਂ ਦਰਿਆ ਤੇ ਰੋੜ ਦਿੱਤਾ ਨਾ ਤੇ ਉਹਦੀ ਮੂਸਾ ਦੀ ਵੱਡੀ ਭੈਣ ਮਰੀਅਮ ਜਿੱਧਰ ਟੋਕਰੀ ਜਾਣ ਰਹੀ ਉਹਦੇ ਨਾਲ ਨਾਲ ਜਾਣ ਰਹੀ ਹੈ। ਖੁਦਾ ਦੇ ਇੰਤਜ਼ਾਮ ਸਨ ਕਿਉਂ? ਖੁਦਾ ਨੇ ਬੰਦੋਬਸਤ ਪੂਰਾ ਕੀਤਾ ਸੀ। ਅੱਗੇ ਫਿਰੌਨ ਦੀ ਕੁੜੀ ਦਰਿਆ ਤੇ ਨਹਾਣ ਰਹੀ ਹੈ ਤੇ ਉਹਨੇ ਵੇਖਿਆ ਕਿ ਟੋਕਰੀ ਆਉਣ ਰਹੀ ਹੈ ਤੇ ਟੋਕਰੀ ਦੇ ਨਾਲ ਨਾਲ ਮੂਸਾ ਦੀ ਭੈਣ ਮਰੀਅਮ ਵੀ ਵੇਖਣ ਰਹੀ ਹੈ। ਫਿਰੌਨ ਦੀ ਬੇਟੀ ਨੇ ਆਪਣੀਆਂ ਸਹੇਲੀਆਂ ਨੂੰ ਕਿਹਾ, ਨਾਲ ਕੁਝ ਲੋਕ ਜਿਹੜੇ ਰਖਵਾਲੇ ਸਨ ਉਹਨਾਂ ਨੂੰ ਕਿਹਾ ਕਿ ਇਹ ਟੋਕਰੀ ਫੜ ਕੇ ਲਿਆਓ। ਉਹ ਟੋਕਰੀ ਲੈ ਕੇ ਟੋਕਰੀ ਵਿੱਚ ਵੇਖਿਆ ਤੇ ਇੱਕ ਬੱਚਾ। ਉਸ ਟੋਕਰੀ 'ਚ ਜਦੋਂ ਬੱਚਾ ਨਿਕਲਿਆ ਤੇ ਫਿਰੌਨ ਦੀ ਬੇਟੀ ਨੇ ਉਹਦਾ ਨਾਮ ਮੂਸਾ ਰੱਖਿਆ ਕਿਉਂ? ਜੋ ਮੂਸਾ ਦਾ ਮਤਲਬ ਹੈ ਪਾਣੀ 'ਚੋਂ ਕੱਢਿਆ ਹੋਇਆ।
ਪਾਣੀ ਚੋਂ ਫੜਿਆ ਸੀ ਨਾ, ਇਸ ਲਈ ਨੇ ਉਹਦਾ ਨਾਂ ਮੂਸਾ ਰੱਖ ਲਿਆ। ਜਦੋਂ ਮੂਸਾ ਰੱਖ ਲਿਆ ਤੇ ਮੂਸਾ ਦੀ ਪੈਦਾਇਸ਼ ਤੇ ਹੋ ਗਈ। ਜਦੋਂ ਫੜ ਲਿਆ ਤੇ ਮਰੀਅਮ ਵੀ ਉਹਨਾਂ ਦੇ ਕੋਲ ਆ ਗਈ ਤੇ ਸ਼ਹਿਜ਼ਾਦੀ ਜਿਹੜੀ ਫਿਰੌਨ ਦੀ ਬੇਟੀ ਏ ਉਹ ਕਹਿੰਦੀ ਏ ਇੱਕ ਦਾਈ ਲਿਆਓ ਜਿਹੜੀ ਇਸ ਬੱਚੇ ਨੂੰ ਸੰਭਾਲੇ। ਤੇ ਉਹਨਾਂ ਨੇ ਮਰੀਅਮ ਨੂੰ ਕਿਹਾ ਕਿ ਜਾ ਅਬਰਾਨੀਆਂ ਦੇ ਵਿੱਚੋਂ ਇੱਕ ਦਾਈ ਲਿਆਓ ਜਿਹੜੀ ਇਹ ਬੱਚੇ ਨੂੰ ਸੰਭਾਲੇ ਤੇ ਨਾਲੇ ਦੁੱਧ ਪਿਆਏ। ਉਹਨੇ ਕਿਹਾ ਜੀ ਮੈਂ ਲਿਆਉਣੀ ਆ। ਉਹ ਦੌੜੀ ਦੌੜੀ ਗਈ ਤੇ ਆਪਣੀ ਮਾਂ ਦੇ ਕੋਲ ਹੀ ਚਲੀ ਗਈ ਤੇ ਉਹਨੂੰ ਆਂਦੀ ਏ ਮੇਰਾ ਭਰਾ ਫਿਰੌਨ ਦੀ ਬੇਟੀ ਦੇ ਕੋਲ ਏ ਤੇ ਉਹ ਕਹਿੰਦੀ ਏ ਕਿ ਦਾਈ ਇੱਕ ਲਿਆਓ ਜਿਹੜੀ ਇਹਨੂੰ ਦੁੱਧ ਪਿਆਏ। ਤੇ ਮਾਂ ਵੀ ਖੁਦਾ ਦੀ ਸ਼ੁਕਰਗੁਜ਼ਾਰੀ ਕੀਤੀ ਤੇ ਖੁਸ਼ੀ ਖੁਸ਼ੀ ਦੌੜੀ ਗਈ ਤੇ ਜਾ ਕੇ ਤੇ ਆਪਣੇ ਪੁੱਤਰ ਨੂੰ ਵੇਖਿਆ ਤੇ ਉਹਨੂੰ ਫੜਿਆ ਤੇ ਉਹਨੂੰ ਆਪਣਾ ਦੁੱਧ ਪਿਆਉਣ ਲੱਗ ਗਈ। ਇੰਤਜ਼ਾਮ ਵੇਖੋ ਖੁਦਾ ਦਾ ਕੈਸਾ ਹੈ ਕਿ ਵਕਤ ਪੂਰਾ ਹੋ ਗਿਆ ਹੈ ਕਿ ਖੁਦਾ ਹੁਣ ਇੱਕ ਬੱਚੇ ਨੂੰ ਪੈਦਾ ਕਰਨਾ ਚਾਹੁੰਦਾ ਹੈ, ਇੱਕ ਸ਼ਖਸ ਨੂੰ ਪੈਦਾ ਕਰਨਾ ਚਾਹੁੰਦਾ ਹੈ ਜਿਹੜਾ ਬਨੀ ਇਸਰਾਈਲ ਨੂੰ ਮੁਲਕ ਮਿਸਰ ਦੇ ਵਿੱਚੋਂ ਛੁਡਾਏ। ਉਧਰੋਂ ਇੰਤਜ਼ਾਮ ਥੱਲੇ ਇਨਸਾਨ ਦਾ ਐਸਾ ਹੈ ਕਿ ਕੋਈ ਇਸਰਾਈਲੀਆਂ ਦਾ ਬੱਚਾ ਪੈਦਾ ਹੀ ਨਾ ਹੋਵੇ, ਯਾਨੀ ਕਿ ਪੈਦਾ ਹੋਏ ਤਾਂ ਮਾਰ ਦਿੱਤਾ ਜਾਏ, ਕੋਈ ਵੱਡਾ ਹੀ ਨਾ ਹੋਵੇ। ਜਦੋਂ ਇਹਨਾਂ ਅਬਲੀਸ ਦਾ ਥੱਲੇ ਸ਼ੋਰ ਹੈ, ਅਬਲੀਸ ਦੀ ਕੂਵਤ ਹੈ, ਸ਼ੈਤਾਨ ਦੀ ਇੰਨੀ ਤਾਕਤ ਹੈ, ਇੰਨਾ ਰਾਜ ਹੈ ਕਿ ਉਹ ਇਸਰਾਈਲੀਆਂ ਨੂੰ ਛੁਡਾਉਣਾ ਨਹੀਂ ਚਾਹੁੰਦਾ। ਕਹਿੰਦਾ ਮੇਰੇ ਕਬਜ਼ੇ 'ਚ ਹੀ ਰਹਿਣ, ਗੁਲਾਮੀ 'ਚ ਹੀ ਰਹਿਣ, ਇਹ ਖੁਦਾ ਦੇ ਲੋਕ ਬਣਨ ਹੀ ਨਾ। ਖੁਦਾ ਭਾਵੇਂ ਕਹਿੰਦਾ ਕਿ ਮੇਰੇ ਲੋਕ ਨੇ, ਲੇਕਿਨ ਮੈਂ ਇਹਨਾਂ ਨੂੰ ਖੁਦਾ ਦੇ ਲਾਗੇ ਨਹੀਂ ਜਾਣ ਦੇਣਾ ਚਾਹੁੰਦਾ। ਨਾ ਇਹ ਛੁਡਾਏ ਜਾਣ ਤੇ ਨਾ ਇਹਨਾਂ ਖੁਦਾ ਦੇ ਕਰੀਬ ਹੋਣ। ਉਹਨਾਂ ਨੇ ਮੂਸਾ ਨੂੰ ਤਾਂ ਲੁਕਾਈ ਰੱਖਿਆ, ਲੇਕਿਨ ਖੁਦਾ ਦਾ ਕੰਮ ਵੇਖੋ। ਖੁਦਾ ਉਹਨੂੰ ਫਿਰੌਨ ਦੇ ਘਰ ਹੀ ਲੈ ਗਿਆ ਤੇ 40 ਸਾਲ ਮੂਸਾ ਫਿਰੌਨ ਦੇ ਘਰ ਹੀ ਪਲਿਆ। ਇਹ 40 ਸਾਲਾਂ ਦਾ ਜਿਹੜਾ ਨਾ ਇਹ ਮੈਂ ਬੜਾ ਜ਼ਿਕਰ ਕਰਾਂਗਾ। 40 ਸਾਲ ਫਿਰੌਨ ਦੇ ਘਰ ਪਲਿਆ ਤੇ ਖੁਦਾ ਨੇ ਦੇਖੋ ਕਿੰਨਾ ਪੂਰਾ ਬੰਦੋਬਸਤ ਕੀਤਾ ਹੈ ਕਿ ਇਸਰਾਈਲੀ ਨਾ ਤੇ ਬੱਚੇ ਨੂੰ ਪੜ੍ਹਾ ਸਕਦੇ ਹਨ ਤੇ ਨਾ ਉਹਨੂੰ ਪਾਲ ਸਕਦੇ ਹਨ। ਇਸ ਲਈ ਕਿ ਪਾਬੰਦੀ ਸੀ, ਬੈਨ ਲੱਗਾ ਹੋਇਆ ਸੀ ਕਿ ਇਸਰਾਈਲੀਆਂ ਦਾ ਬੱਚਾ ਮਾਰ ਦਿੱਤਾ ਜਾਏ, ਕੋਈ ਵੱਡਾ ਹੀ ਨਾ ਹੋਵੇ, ਪੈਦਾ ਹੁੰਦੇ ਹੀ ਕਤਲ ਕਰ ਦੋ। ਤੇ ਕਿੰਨੇ ਬੱਚੇ ਕਤਲ ਹੋ ਗਏ, ਲੇਕਿਨ ਖੁਦਾ ਨੇ ਮੂਸਾ ਨੂੰ ਬਚਾਇਆ। ਸੋਹਣਾ ਬੜਾ ਸੀ ਤੇ ਫਿਰੌਨ ਦੇ ਘਰ ਜਦੋਂ ਪਲਿਆ ਤੇ ਉਹ ਜਾਪਦਾ ਹੀ ਨਹੀਂ ਸੀ ਕਿ ਇਸਰਾਈਲੀਆਂ ਦਾ ਬੱਚਾ ਹੈ। ਸੋਹਣਾ ਬੜਾ ਸੀ, ਸ਼ਹਿਜ਼ਾਦਿਆਂ ਵਾਂਗੂ ਰਿਹਾ, ਸ਼ਹਿਜ਼ਾਦਿਆਂ ਵਾਂਗੂ ਜ਼ਿੰਦਗੀ ਬਸਰ ਕਰਦਾ ਪਿਆ, ਸ਼ਹਿਜ਼ਾਦਿਆਂ ਵਾਂਗੂ ਉਹਨੇ ਤਾਲੀਮ ਹਾਸਲ ਕੀਤੀ ਹੈ ਤੇ ਬਾਈਬਲ ਕਹਿੰਦੀ ਹੈ ਉਹਨੇ ਮਾਹਿਰਾਂ ਦੇ ਕੋਲੋਂ, ਚੰਗੇ ਉਸਤਾਦਾਂ ਦੇ ਕੋਲੋਂ ਉਹਨੇ ਤਾਲੀਮ ਪਾਈ ਹੈ ਤੇ ਬੜਾ ਵੱਡਾ ਇੱਕ ਸਮਝ ਲਓ ਪੜ੍ਹ ਲਿਖ ਕੇ ਜਵਾਨ ਹੋਇਆ ਹੈ। ਜਦੋਂ 40 ਸਾਲ ਗੁਜ਼ਰ ਗਏ ਤੇ ਉਹਦੀ ਪੜ੍ਹਾਈ ਵੀ ਮੁਕੰਮਲ ਹੋ ਗਈ ਤੇ ਖੂਬਸੂਰਤ ਵੀ ਹੋ ਗਿਆ ਤੇ ਜਵਾਨ ਵੀ ਹੋ ਗਿਆ, ਕਿਉਂ ਜਵਾਨੀ ਆ ਗਈ। ਖੁਦਾ ਦੇ ਕੰਮ ਵੇਖ ਲਓ, ਖੁਦਾ ਕਿਧਰੋਂ ਕਿਧਰੋਂ ਬਚਾ ਕੇ ਲਿਆਉਂਦਿਆ। ਕਿਉਂ? ਖੁਦਾ ਨੇ ਆਪਣੇ ਮਨਸੂਬੇ ਨੂੰ ਪੂਰਿਆ ਕਰਨਾ ਸੀ ਤੇ ਖੁਦਾ ਕਹਿੰਦਾ, ਬਾਈਬਲ ਕਹਿੰਦੀ ਹੈ ਕਿ ਵਕਤ ਪੂਰਾ ਹੋਇਆ। ਕਿਉਂ? ਇਸ ਲਈ ਉਹਨੇ ਅਬਰਾਹਾਮ ਨਾਲ ਵਾਅਦਾ ਕੀਤਾ ਸੀ, ਉਹਨੂੰ ਇਹ ਕਿਹਾ ਸੀ। ਪੈਦਾਇਸ਼ ਦੀ ਕਿਤਾਬ 15ਵੇਂ ਬਾਬ 'ਚ ਜਦੋਂ ਪੜ੍ਹਨੇ ਆ ਤੇ ਬਾਈਬਲ ਦੱਸਦੀ ਹੈ ਕਿ ਅਬਰਾਹਾਮ ਨੇ ਕੁਰਬਾਨੀ ਕੀਤੀ ਤੇ ਲੌਂਡਾ ਹੋਇਆ, ਕੁਰਬਾਨੀ ਕੀਤੀ ਤੇ ਮੁੜ ਕੇ ਬੈਠਾ ਸੌਂ ਗਿਆ ਤੇ ਜਾਨਵਰਾਂ ਨੇ ਕੁਰਬਾਨੀ ਝੂਠੀ ਕਰ ਦਿੱਤੀ। ਹੁਣ ਖੁਦਾ ਦਾ ਤਰੀਕਾ ਕੀ ਆਉਣ ਦਾ? ਖੁਦਾ ਦਾ ਇੱਕ ਤਰੀਕਾ, ਖੁਦਾ ਦਾ ਇੱਕ ਜ਼ਹੂਰ ਵੀ ਹੈ ਕਿ ਇੱਕ ਮਸ਼ਲ ਆਈ ਹੈ, ਉਹ ਲੰਘੀ ਹੈ ਤੇ ਕੁਰਬਾਨੀ ਝੂਠੀ ਹੋ ਚੁੱਕੀ ਸੀ ਤੇ ਜਦੋਂ ਮਸ਼ਲ ਲੰਘੀ ਤੇ ਖੁਦਾ ਨੇ ਕੁਰਬਾਨੀ ਕਬੂਲ ਕਰ ਲਈ। ਅਬਰਾਹਾਮ ਸਮਝ ਗਿਆ।
लेकिन नाल ही खुदा ने कहता कि तेरी औलाद 400 साल तक गुलाम होएगी। लिहाजा इस गुलामी चों कड्ढण दा वक्त आ गया ते खुदा ने मूसा नूं पैदा कीता। ਜਦੋਂ मूसा नूं पैदा कर लिया ते मूसा शहजादियां वांगू फिरौन दे घर पलिया ते हर किस्म दे इलम दी उन्हें तालीम पाई। ते अगला हिस्सा असी अगली वीडियो दे विच सुनांगे कि वेखांगे सुनांगे ते समझांगे कि मूसा दी जिंदगी अगे किंज काम करदी है। ते हुण असी साडा वक्त पूरा हो गया ते अगली वीडियो दे इंतजार करिया जे ते खुदावंद दे फजल दे नाल असी अगली वीडियो च हाज़र होवांगे। खुदावंद तुहानूं बरकत देवे।